India to discuss Khalistan issue in Prime Minister Modi's bilateral meeting with US President Joe Biden. Here is what we know. This comes after a US court summoned the Indian government on Thursday after a civil lawsuit was filed by Khalistani Gurpratap Singh Pannu over his assassination attempt. Whatever issues are of mutual concern between India and America, we discuss them. Whether any specific issue will be raised or not, I cannot say at this time, but I can definitely say that we will discuss all the issues. When he was asked if the Khalistan issue would be discussed, ਸਮਝਦੇ ਸੀ ਵੀ ਅਸੀਂ ਮਾਰਤੇ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਸੀ, ਦੂਜੇ ਆ ਬਾਦਲ ਕੇ ਤੇ ਦੂਜੇ ਤੀਜੇ ਜਿਹੜੇ ਟੁੱਕੜ ਬੋਚ ਜੇ, ਇਹਨਾਂ ਹਰ ਇੱਕ ਦੇ ਮੂੰਹ 'ਚ ਬੁਰਕੀ ਪਾਈ ਹੋਈ ਹੈ। ਬਾਕੀ ਜਿਹੜੇ ਅੱਗੇ ਪਿੱਛੇ ਗੱਲਾਂ ਕਰਦੇ ਉਹਨਾਂ ਨੂੰ ਅਸੀਂ ਫੁੱਲੀਆਂ ਸੁੱਟ ਦਿੰਦੇ। जिन्होंने ये 2% कहते थे इनको हम मसल देंगे, चींटियों की तरह मसल देंगे, नवंबर 84 इनको भूल गया। अज अकाउंटेबिलिटी अमरीका दी अदालतां च भी इन्हां दे सम्मन इन्हां दे खिलाफ, और जे कोई इन्हां नूं बॉदर कर रहा इशू वो सिख है। व्यूअर्स वेलकम बैक टू प्रोग्राम। सो व्यूअर्स गलबात करन जा रहे हैं कि मोदी का सितंबर 21, 22, 23 ਨੂੰ ਅਮਰੀਕਾ ਵਿੱਚ ਆਉਣਾ ਤੈਅ ਹੈ ਔਰ 21 ਤਰੀਕ ਨੂੰ ਡੈਲਵੇਅਰ ਵਿੱਚ, 22 ਨੂੰ ਨਾਸਾ ਕੋਲੀਜ਼ੀਅਮ ਨਿਊਯਾਰਕ ਵਿੱਚ ਅਤੇ 23 ਨੂੰ ਯੂਨਾਈਟਿਡ ਨੇਸ਼ਨ ਦੇ ਬਾਹਰ ਸਿੱਖ ਸੰਗਤਾਂ ਵੱਲੋਂ ਜ਼ੋਰਦਾਰ ਵਿਖਾਵੇ ਰੱਖੇ ਗਏ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ ਪ੍ਰੈਜ਼ੀਡੈਂਟ ਬਾਈਡਨ ਅਤੇ ਮੋਦੀ ਵਿਚਕਾਰ ਮੁਲਾਕਾਤ ਦੇ ਦੌਰਾਨ ਖਾਲਿਸਤਾਨ ਦਾ ਇਸ਼ੂ ਵੀ ਚਰਚਾ ਵਿੱਚ ਰਹੇਗਾ। ਧੰਨਵਾਦ ਮੋਦੀ ਦੇ ਮੂੰਹੋਂ ਬਾਈਡਨ ਦੇ ਸਾਹਮਣੇ ਖਾਲਿਸਤਾਨ ਦਾ ਸ਼ਬਦ ਫੁੱਲਾਂ ਵਾਂਗ ਜਿਹੜਾ ਉਹ ਘਿਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਔਰ ਇਸ ਬਾਰੇ ਕਾਫੀ ਵੱਡੀ ਗਿਣਤੀ 'ਚ ਟੈਲੀਕਾਨਫਰੰਸ ਰਾਹੀਂ ਵੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜਿਹੜਾ ਉਹ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਇੰਡੀਵਿਜੂਅਲਸ, ਗੁਰਦੁਆਰਾ ਕਮੇਟੀਆਂ ਨੂੰ ਲਾਈਨ 'ਤੇ ਲਿਆ ਔਰ ਇਹ ਤਿੰਨੋਂ ਹੀ ਦਿਨ, ਕਿਉਂਕਿ ਮੋਦੀ ਦੀ 3 ਦਿਨ ਦੀ ਵਿਜ਼ਿਟ ਹੈ, ਉਸ ਨੇ ਜਿਹੜਾ 21 ਤਰੀਕ ਜਿਹੜਾ ਸੈਚਰਡੇ ਹੈ ਉਹ ਵਿਲਮਿੰਗਟਨ ਡੈਲਾਵੇਅਰ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਡੈਲਾਵੇਅਰ ਪ੍ਰੈਜ਼ੀਡੈਂਟ ਬਾਈਡਨ ਦੀ ਹੋਮ ਸਟੇਟ ਹੈ, ਉੱਥੋਂ ਹੀ ਉਹ ਲੰਬਾ ਵਕਤ ਸੈਨੇਟਰ ਰਹੇ ਨੇ। ਨਿੱਕੀ ਜਿਹੀ ਸਟੇਟ ਹੈ। ਸ਼ੁਰੂ ਜਦੋਂ ਮੈਂ ਨਿਊਯਾਰਕ ਤੋਂ ਜਿਹੜਾ ਉਸ ਐਮਟਰੈਕ ਰਾਹੀਂ ਵਾਸ਼ਿੰਗਟਨ ਜਾਣਾ ਤਾਂ 1-2 ਵਾਰ ਜਦੋਂ ਇਹ ਸੈਨੇਟਰ ਸੀ ਡੱਬੇ ਦੇ ਵਿੱਚ ਮਿਲੇ ਵੀ, ਆਮ ਸਧਾਰਨ ਛੋਟੀ ਜਿਹੀ ਸਟੇਟ ਦਾ, ਪਰ ਵਾਈਸ ਪ੍ਰੈਜ਼ੀਡੈਂਟ ਫਿਰ ਪ੍ਰੈਜ਼ੀਡੈਂਟ ਤੱਕ ਦਾ ਸਫ਼ਰ ਕੀਤਾ। ਔਰ ਕਿਉਂਕਿ ਜਿਹੜੀ ਕੁਆਡ ਸਮਿਟ ਜਿਹਨੂੰ ਇੰਡੀਆ ਨੇ ਹੋਸਟ ਕਰਨਾ ਸੀ ਉਹ ਜਿਹੜਾ ਇਹ ਪੋਸਟਪੋਨ ਹੋ ਗਈ ਸੀ, ਫਿਰ ਇਹਨਾਂ ਨੇ ਕਿਹਾ ਜੀ ਹੁਣ ਉੱਥੇ ਕਰਨ ਦੀ ਥਾਂ ਇੱਥੇ ਆਏ ਹੀ ਹੋਣਾ, ਔਰ ਇਹ ਬਾਈਡਨ ਨੇ ਆਨਰ ਹੀ ਕੀਤਾ ਆਪਣੇ ਵੱਲੋਂ। ਤਾਂ ਇਹਨੂੰ ਇਹ ਵੈਸੇ ਸ਼ਰਮ ਦੀ ਗੱਲ ਹੈ ਕਿ ਵੀ ਹਾਲਾਂ ਇਹੀ ਮੀਟਿੰਗ ਜਿਹੜੀ ਹੈ ਜੇ ਇੱਥੇ ਸਾਈਡਲਾਈਨ 'ਤੇ ਵੀ ਹੋ ਸਕਦੀ ਸੀ, ਲੇਕਿਨ ਇਹ ਉਹਨੇ ਆਪਣੇ ਵਿਲਮਿੰਗਟਨ, ਆਪਣੇ ਹੋਮ ਟਾਊਨ ਦੇ ਵਿੱਚ ਡੈਲਾਵੇਅਰ 'ਚ ਹੋਸਟ ਕਰਨਾ। ਇਕੱਲਾ ਮੋਦੀ ਨੂੰ ਨਹੀਂ, ਆਸਟ੍ਰੇਲੀਆ ਔਰ ਜਾਪਾਨ ਦੇ ਹੈਡ ਆਫ ਸਟੇਟਸ ਨੂੰ ਵੀ, ਕਿਉਂਕਿ ਕੁਆਡ ਦੀ ਜਿਹੜੀ ਮੀਟਿੰਗ ਇੰਡੀਆ ਨੇ ਹੋਸਟ ਕਰਨੀ ਸੀ ਉਹ ਹੁਣ ਅਮਰੀਕਾ ਔਰ ਬਾਈਡਨ ਆਪਣੇ ਟਾਊਨ ਦੇ ਵਿੱਚ ਉਹਨੂੰ ਹੋਸਟ ਕਰ ਰਿਹਾ। ਸੋ ਇਹ ਸੈਚਰਡੇ ਹੈ ਔਰ ਇਸ ਦੇ ਵਿੱਚ ਜਿਹੜਾ 2 ਵਜੇ ਤੋਂ ਲੈ ਕੇ 7 ਵਜੇ ਤੱਕ ਉੱਥੇ ਇਹਨਾਂ ਦੀ ਮੀਟਿੰਗ ਹੈ। ਪ੍ਰੋਟੈਸਟ ਵੀ 2 ਤੋਂ 7 ਵਜੇ ਤੱਕ ਸੈਚਰਡੇ ਨੂੰ ਹੋਏਗਾ। ਇਸੇ ਤਰ੍ਹਾਂ ਸੰਡੇ, ਜਿੱਥੇ ਕਿ ਇਹਨਾਂ ਨੇ 15,000 ਤੋਂ ਜ਼ਿਆਦਾ ਹਿੰਦੂ ਤੋਂ ਵੀ ਇੱਥੇ ਇਕੱਠੇ ਕੀਤੇ ਨੇ, ਵੈਨਿਊ ਨਾਸਾ ਕੋਲੀਜ਼ੀਅਮ ਦੇ ਵਿੱਚ, ਜਿੱਥੇ ਵੱਡਾ ਸੀਟਿੰਗ ਪਲੇਸ ਹੈ। ਇਸ ਦੇ ਬਾਅਦ ਕਿਉਂਕਿ ਇਹ ਇਵੈਂਟ ਦਾ ਹੋਲ ਡੇ ਇਵੈਂਟ ਹੀ ਹੈ, ਉਹਨੇ ਕਦੋਂ ਆਉਣਾ ਕਦੋਂ ਨਹੀਂ, ਸੋ ਇਹ ਜਿਹੜਾ ਪ੍ਰੋਟੈਸਟ ਹੈ 9 ਵਜੇ ਸ਼ੁਰੂ ਹੋਏਗਾ। ਔਰ ਮੰਡੇ, ਕਿਉਂਕਿ ਪਹਿਲਾਂ ਇਹ ਸੀ ਵੀ ਸ਼ਾਇਦ ਉਹਨੇ ਚਲੇ ਜਾਣਾ ਔਰ ਐਸ ਜੈ ਸ਼ੰਕਰ 28 ਸਤੰਬਰ ਨੂੰ UN ਜਨਰਲ ਅਸੈਂਬਲੀ ਨੂੰ ਐਡਰੈਸ ਕਰੇਗਾ, ਪਰ ਹੁਣ ਇਹ ਹੈ ਕਿ ਵੀ ਉਸ ਨੇ ਆਪਣੀ ਡੇਟ ਇਹਨਾਂ ਨੇ ਚੇਂਜ ਕਰਾ ਲਈ। ਨਵੰਬਰ ਜਿਹੜਾ ਮੰਡੇ 23 ਤਰੀਕ ਨੂੰ ਸਵੇਰੇ 9 ਵਜੇ ਯੂਨਾਈਟਿਡ ਨੇਸ਼ਨਸ ਮਾਰਨਿੰਗ 'ਚ ਤੇ ਉਹਨੇ ਐਡਰੈਸ ਕਰਨਾ। ਸੋ ਇਹ ਇੱਕ ਜ਼ੋਰਦਾਰ ਪ੍ਰੋਟੈਸਟ ਹੋਣਗੇ ਔਰ ਇਹਦੇ ਜਿਹੜੇ ਫਲਾਇਰ ਵੀ ਜਾਂ ਪੋਸਟਰ ਵੀ ਉਹਨਾਂ ਨੇ ਬਣਾਏ ਨੇ, ਗੋ ਬੈਕ ਮੋਦੀ, ਸਟਾਪ ਇੰਡੀਆਜ਼ ਟੈਰਰਿਜ਼ਮ, ਔਰ ਉਹਦੇ 'ਚ ਉਹਨਾਂ ਨੇ ਮੋਦੀ ਦੀ ਸ਼ਕਲ ਦੇਖ ਕੇ ਵੱਡਾ ਟਿੱਕਾ ਲਾਇਆ ਹੋਇਆ। ਇੱਧਰ ਖਾਲਿਸਤਾਨ ਦੇ ਝੰਡਿਆਂ ਦਾ ਪਾਰਟ ਹੈ ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਉਹ ਫਲਾਇਰ ਦਿਖਾ ਵੀ ਦੇਣ ਜੇ ਉਹਨਾਂ ਦੇ ਕੋਲ ਹੈ ਤਾਂ। ਔਰ ਇਹਦੇ 'ਤੇ ਆ ਕਿ ਪ੍ਰੋਟੈਸਟ ਅਗੇਂਸਟ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ
ਮਾਸਟਰਮਾਈਂਡ ਬਿਹਾਈਂਡ ਟਰਾਂਸਨੈਸ਼ਨਲ ਰਿਪਰੈਸ਼ਨ ਅਗੇਂਸਟ ਸਿੱਖਸ। ਸੋ ਇਹ ਬਿਲਕੁਲ ਟਾਈਮਲੀ ਆ। ਹੁਣ ਤਾਂ ਨਿਊਯਾਰਕ ਦੇ ਕੋਰਟ ਨੇ ਵੀ ਸੰਮਨ ਜਾਰੀ ਕੀਤੇ ਹੋਏ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੰਡੀਅਨ ਮੀਡੀਆ ਦੇ ਨਾਲੋਂ ਵੀ ਜ਼ਿਆਦਾ ਜਿਵੇਂ ਬਿਜ਼ਨਸ ਟੂਡੇ ਡੈਸਕ ਨੇ ਇਸ ਦੇ ਉੱਤੇ ਖਬਰ ਲਾਈ ਔਰ ਹੈਡਲਾਈਨ ਇਹਦੀ ਬੜੀ ਦਿਲਚਸਪ ਹੈ, ਇੰਡੀਆ ਟੂ ਡਿਸਕਸ ਖਾਲਿਸਤਾਨ ਇਸ਼ੂ in Prime Minister Modi's bilateral meeting with US President Joe Biden. Here is what we know. ਤੇ ਮੈਂ ਜਦੋਂ ਇਹ ਦੇਖਿਆ ਕਿ ਵੀ ਹੁਣ ਖਾਲਿਸਤਾਨ ਕਿਵੇਂ ਇੰਟਰਨੈਸ਼ਨਲ ਪਲੇਟਫਾਰਮ ਤੇ ਮੋਦੀ ਇਸ ਇਸ਼ੂ ਨੂੰ ਡਿਸਕਸ ਕਰੇਗਾ ਬਾਈਡਨ ਦੇ ਨਾਲ, ਇਹ ਕਿੰਨੀ ਵੱਡੀ ਤਬਦੀਲੀ ਹੈ। ਭਾਵੇਂ ਔਰ ਮੇਰੇ ਮਨ 'ਚ ਇੱਕਦਮ ਖਿਆਲ ਆਇਆ ਕਿ ਵੀ ਇੱਕ ਜ਼ਕਰੀਆ ਖਾਨ ਜਦੋਂ ਲਾਹੌਰ ਦਾ ਗਵਰਨਰ ਸੀ ਤੇ ਉਹਦਾ ਪ੍ਰਾਈਮ ਮਿਨਿਸਟਰ ਇੱਕ ਹਿੰਦੂ ਲਖਪਤ ਰਾਏ ਸੀ ਔਰ ਉਸ ਲਖਪਤ ਰਾਏ ਦਾ ਭਰਾ ਜਸਪਤ ਰਾਏ ਜਿਹੜਾ ਸ਼ਾਇਦ ਸਿਆਲਕੋਟ ਜਾਂ ਇਸ ਏਰੀਆ ਦੇ ਨਾਲ ਉਹਦਾ ਸੰਬੰਧ ਸੀ ਐਮਨਾਬਾਦ ਨਾਲ, ਉਹ ਜਿਹੜਾ ਸਿੰਘਾਂ ਦਾ ਇੱਕ ਜਥਾ ਜਿਹੜਾ ਵਿਚਾਰੇ ਭੁੱਖੇ ਭਾਣੇ ਉੱਥੋਂ ਗੁਜ਼ਰ ਰਹੇ ਸੀ, ਉਹਨਾਂ ਨੇ ਜਾਂ ਐਮਨਾਬਾਦ ਸੀ ਜਾਂ ਸਿਆਲਕੋਟ ਸੀ, ਐਮਨਾਬਾਦ ਸੀ ਮੋਸਟ ਲਾਈਕਲੀ, ਉੱਥੇ ਉਹਨਾਂ ਨੇ ਪੜਾਅ ਕੀਤਾ, ਰਾਤ ਨੂੰ ਰੁਕੇ ਸੀ ਥੋੜ੍ਹਾ। ਤੇ ਉਹਦਾ ਭਰਾ ਉੱਥੋਂ ਦਾ ਹਾਕਮ ਸੀ, ਉਹਨੂੰ ਪਤਾ ਲੱਗਾ, ਉਹਨੇ ਇੱਕਦਮ ਮੈਸੇਜ ਭੇਜਿਆ ਕਿ ਭਾਈ ਇੱਥੋਂ ਨਿਕਲ ਜਾਓ ਫੌਰਨ, ਨਹੀਂ ਤਾਂ ਅਸੀਂ ਹਮਲਾ ਕਰ ਦਿਆਂਗੇ। ਉਹਨਾਂ ਨੇ ਸਿੰਘਾਂ ਨੇ ਕਿਹਾ ਅਸੀਂ ਭੁੱਖੇ ਭਾਣੇ ਕਈ ਦਿਨਾਂ ਦੇ ਅਸੀਂ ਆਏ ਹਾਂ ਔਰ ਅਸੀਂ ਨਾਲੇ ਦਰਸ਼ਨ ਕਰਨੇ ਨੇ ਤੇ ਅਸੀਂ ਕੱਲ ਸਵੇਰੇ ਨਿਕਲ ਜਾਵਾਂਗੇ, ਅਸੀਂ ਕੋਈ ਕਬਜ਼ਾ ਕਰਨ ਨਹੀਂ ਇੱਥੇ ਆਏ। ਉਹ ਬੜਾ ਭੁਤਰਿਆ ਹੋਇਆ ਸੀ, ਉਹਨੇ ਹਮਲਾ ਕਰਨ ਦਾ ਦਿੱਤਾ। ਇੱਕ ਜਿਹੜਾ ਨਬਾਊਆ ਸਿੰਘ ਕਰਕੇ ਸਿੰਘ ਨੇ, ਉਹ ਜੰਗ ਦੇ ਵਿੱਚ ਆ ਗਏ, ਸਿੰਘਾਂ ਨੇ ਉਹ ਹਾਥੀ ਦੀ ਪੂਛ ਫੜ ਕੇ ਉਹਨੇ ਉੱਤੇ ਚੜ੍ਹ ਕੇ ਉਹਦਾ ਜਸਪਤ ਰਾਏ ਦਾ ਜਿਹੜਾ ਸਿਰ ਵੱਢ ਲਿਆ ਤੇ ਲੈ ਕੇ ਸਿੰਘ ਚਲੇ ਗਏ। ਹੁਣ ਇਹ ਇੰਨਾ ਕੁ ਸੜਬਲ ਗਿਆ ਲਖਪਤ ਰਾਏ ਕਿ ਇਹਨੇ ਉਹਦੇ ਭਰਾ ਦਾ ਕਿ ਵੀ ਮੇਰਾ ਬਰੂਟਲੀ ਉਹਨੇ ਇਹ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਇੱਕ ਕਸ਼ਤਰੀ ਸਨ ਜਿਨ੍ਹਾਂ ਨੇ ਖਾਲਸਾ ਪੰਥ ਸ਼ੁਰੂ ਕੀਤਾ ਤੇ ਮੈਂ ਲਖਪਤ ਰਾਏ ਇੱਕ ਖੱਤਰੀ ਹਾਂ, ਮੈਂ ਹੀ ਇਸ ਪੰਥ ਦਾ ਐਂਡ ਕਰਾਂਗਾ। ਔਰ ਜਿਹੜਾ ਛੋਟਾ ਘੱਲੂਕਾਰਾ ਹੋਇਆ ਉਹਨੇ ਮਾਸਟਰਮਾਈਂਡ ਕੀਤਾ, ਬਹੁਤ ਸਾਰੇ ਗੁਟਕੇ ਔਰ ਧਾਰਮਿਕ ਪੁਸਤਕਾਂ ਖੂਹਾਂ ਦੇ ਵਿੱਚ ਸੁਟਾਈਆਂ। ਇਹ ਵੀ ਅੱਜ ਕੱਲ੍ਹ ਵੀ ਇਹ ਚਰਚਾ ਹੁੰਦੀ ਹੈ ਕਈ ਵਾਰ ਵੀ ਗੁੜ ਨੂੰ ਭੇਲੀ ਜਾਂ ਰੋੜੀ ਕਿਉਂ ਕਿਹਾ ਜਾਂਦਾ, ਜਦੋਂ ਗੁੜ ਲਫ਼ਜ਼ ਹੈ ਹੀ ਸੀ। ਔਰ ਇਹਦਾ ਵੀ ਬੈਕਗਰਾਊਂਡ ਹੈ ਕਿ ਇੰਨੀ ਕਿਉਂਕਿ ਇੱਕ ਕਲਾਸ ਸੀ ਜਿਹੜੀ ਇਹਨਾਂ 'ਚੋਂ ਹਿੰਦੂਆਂ 'ਚੋਂ ਹੀ ਜਿਹੜੀ ਸਹਿਜਧਾਰੀ ਔਰ ਫਿਰ ਇੱਧਰ ਤੁਰਦੀ ਸੀ, ਉਹਨੂੰ ਲੱਗਾ ਵੀ ਇਹਨਾਂ ਨੂੰ ਖਾਲਸੇ ਦਾ ਤਾਂ ਉਹਨੇ ਜਿਹੜਾ ਉਹ ਛੋਟਾ ਘੱਲੂਕਾਰਾ ਔਰ ਸਿਰਾਂ ਦੇ ਮੁੱਲ ਰੱਖੇ ਫੜ ਕੇ ਲਾਹੌਰ 'ਚ ਉਸ ਜ਼ਮਾਨੇ 'ਚ ਈਵਨ ਜਿਹੜੇ ਸਰਕਾਰ ਪ੍ਰਤ ਸਿੱਖ ਸੀ ਉਹਨਾਂ ਦੀਆਂ ਨੂੰ ਵੀ ਟੌਰਚਰ ਕਰ ਕਰਕੇ ਮਾਰਿਆ। ਔਰ ਉਹਨੇ ਆਰਡਰ ਕੱਢਤਾ ਕਿ ਵੀ ਇਹ ਗੁੜ ਲਫ਼ਜ਼ ਕਿਹਾ ਗੁਰ ਯਾਦ ਆਉਂਦਾ ਹੈ, ਗੁਰੂ ਕਾ ਉਹਨੇ ਕਿਹਾ ਵੀ ਮੈਂ ਜੀਭ ਕੱਟ ਲਓ ਇਹਨਾਂ ਦੀ, ਜਿਹੜਾ ਇਹਦੇ ਮੂੰਹ ਗੁਰੂ ਜਾਂ ਵਾਹਿਗੁਰੂ ਨਿਕਲੇ, ਇਹਨੂੰ ਕੋਈ ਗੁੜ ਵੀ ਨਾ ਕਹੇ। ਉਹਨੇ ਕਿਹਾ ਜਦੋਂ ਕੋਈ ਗੁੜ ਕਹਿੰਦਾ ਤੇ ਗੁਰੂ ਯਾਦ ਆਉਂਦਾ। ਉਦੋਂ ਫਿਰ ਇਹ ਰੋੜੀ ਜਾਂ ਭੇਲੀ ਇਹ ਲਫ਼ਜ਼ ਉਦੋਂ ਦੇ ਪੋਪੂਲਰ ਹੋਏ। ਹੁਣ ਸਿੰਘਾਂ ਨੂੰ ਔਰ ਇਸ ਨੇ ਬਹੁਤ ਜਿਹੜਾ ਮੂੰਹ 'ਚੋਂ ਇਹ ਗੰਦ ਵੀ ਬੋਲਦਾ ਸੀ ਔਰ ਜ਼ੁਲਮ ਵੀ ਕੀਤੇ। ਸੋ ਸਿੰਘਾਂ ਦੇ ਮਨ 'ਚ ਸੀ ਕਿ ਵੀ ਇਹਨੂੰ ਮਾਰਨਾ ਨਹੀਂ, ਇਹ ਜਿਹੜਾ ਮੂੰਹ 'ਚੋਂ ਗੰਦ ਕੱਢਦਾ ਹੈ ਨਾ ਇਹਨੂੰ ਇਹੀ ਗੰਦ ਖਵਾਉਣਾ ਹੈ। ਸੋ ਇਵੈਂਚੁਅਲੀ ਹਾਲਾਤ ਇਸ ਕਿਸਮ ਦੇ ਬਣ ਗਏ। ਉਧਰੋਂ ਜਿਹੜਾ ਉਹ ਪੱਛਮ ਵੱਲੋਂ ਅਬਦਾਲੀ ਦੇ ਆਉਣ ਦਾ ਹੋ ਗਿਆ, ਮੁਗਲਾਂ ਨੂੰ ਲੋੜ ਪੈ ਗਈ ਸਿੱਖਾਂ ਦੇ ਨਾਲ। ਉਹਨਾਂ ਨੇ ਕਿਹਾ ਜੀ ਚਲੋ ਅਸੀਂ ਜਿਹੜਾ ਦੀਵਾਨ ਕੌੜਾ ਮਲ ਨਹੀਂ ਉੱਥੇ ਉਹ ਲਾਹੌਰ ਦੇ ਬਣ ਗਏ, ਉਹਨੂੰ ਸਿੰਘ ਦੀਵਾਨ ਕੌੜਾ ਮਲ ਨੂੰ ਮਿੱਠਾ ਸਿੰਘ ਹੀ ਕਹਿੰਦੇ ਸੀ, ਕਹਿੰਦਾ ਵੀ ਤੇਰਾ ਨਾਂ ਕੌੜਾ ਮਲ ਨਹੀਂ। ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ ਔਰ ਉਹਨੇ ਫਿਰ ਇਹ ਕਿਹਾ ਜੀ ਉਹਨੇ ਉਹਨੂੰ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਉਹਨੂੰ ਵੀ ਕਨਵਿੰਸ ਕੀਤਾ ਕਿ ਬਈ ਸਿੱਖਾਂ ਦੀ ਮਦਦ ਜ਼ਰੂਰੀ ਹੈ ਇਸ ਵੇਲੇ, ਇਹਨਾਂ ਦੇ ਨਾਲ ਕੋਈ ਸਮਝੌਤਾ ਕਰ ਲਈਏ ਤਾਂ ਕਿ ਆਉਣ ਵਾਲੇ ਹਮਲਾਵਰ ਦਾ ਕਰੀਏ। ਪਰ ਸਿੱਖਾਂ ਨੇ ਇਹ ਸ਼ਰਤ ਰੱਖੀ ਵੀ ਇਹ ਸਾਡੇ ਹਵਾਲੇ, ਇਹਨੂੰ ਲੱਖੂ ਕਹਿੰਦੇ ਸੀ, ਇਹਨਾਂ ਦੋਨਾਂ ਭਰਾਵਾਂ ਦਾ ਨਾਂ ਲੱਖੂ ਜੱਸੂ, ਲਖਪਤ ਰਾਏ ਜਸਪਤ ਰਾਏ, ਵੀ ਇਹਨੇ ਬਹੁਤ ਜਿਹੜਾ ਉਹ ਜ਼ੁਲਮ ਕੀਤੇ ਹੋਏ ਨੇ ਔਰ ਇਹਨੇ ਬਹੁਤ ਮੰਦ ਸ਼ਬਦਾਵਲੀ ਦੇ ਮੂੰਹ 'ਚੋਂ ਗੰਦ ਹੀ ਨਿਕਲਦਾ ਰਿਹਾ। ਚਲੋ ਸਿੰਘਾਂ ਨੇ ਉਹਦਾ ਜੋ ਵੀ ਸੀ ਕਰਾ ਕੇ ਉਹਦਾ ਲੈ ਲਿਆ ਉਹਨੂੰ ਲੱਖੂ ਨੂੰ। ਔਰ ਫਿਰ ਜਿੱਥੇ ਵੀ ਉਹਨਾਂ ਨੇ ਜਾਣਾ ਜੰਗਲ ਪਾਣੀ ਦੋ ਟੋਆ ਪੁੱਟ ਕੇ ਉਹਨੂੰ ਥੱਲੇ ਬਿਠਾਇਆ ਹੁੰਦਾ ਸੀ, ਕਹਿੰਦੇ ਚੱਲ ਗੰਦ ਸਾਰੀ ਉਮਰ ਤੂੰ ਬਕਿਆ ਔਰ ਗੰਦ ਖਾ। ਸੋ ਮੈਂ ਕਈ ਵਾਰ ਦੇਖਦਾ ਵੀ ਜਿਨ੍ਹਾਂ ਦੇ ਹੱਥ ਜਦੋਂ ਇੱਕ ਸਟੇਜ ਤੇ ਲੱਖੂ ਨੇ ਉਸ ਕਿਸਮ ਦੇ ਹਾਲਾਤ ਕਰ ਦਿੱਤੇ ਕਿ ਪੰਜਾਬ 'ਚ ਰਹਿਣਾ ਮੁਹਾਲ ਕਰਤਾ, ਛੋਟਾ ਘੱਲੂਕਾਰਾ ਕਾਹਨੂੰ ਆਉਣ ਦੇ ਛੰਮ 'ਚ ਉਹਨੇ ਮਾਸਟਰਮਾਈਂਡ ਕੀਤਾ। ਉਹਨੇ ਜਿਹੜੇ ਸਰਕਾਰ ਪੱਖੀ ਤਨਖਾਹੀਏ ਸਿੱਖ, ਤਨਖਾਹੀਆ ਲਫ਼ਜ਼ ਵੀ ਉੱਥੋਂ ਹੀ ਆਇਆ, ਉਹਨਾਂ ਨੂੰ ਮਾਰਿਆ। ਪਰ ਉਹੀ ਫਿਰ ਜਦੋਂ ਅਸੀਂ ਵਕਤ ਦੇਖਦੇ ਹਾਂ ਕਿਵੇਂ ਜਿਹੜੇ ਇਸ ਕਿਸਮ ਦੇ ਵੱਡੇ ਵੱਡੇ ਹੰਕਾਰੀ ਔਰ ਦੂਜੇ ਤੀਜੇ ਨੇ ਉਹ ਕਿੱਥੋਂ ਤੱਕ ਜਾਂਦੇ ਨੇ। ਇਹ ਕੁਦਰਤੀ ਜਦੋਂ ਮੈਂ ਇਹ ਦੇਖਿਆ ਕਿ ਵੀ ਉਹਨਾਂ ਦੀ ਬਿਜ਼ਨਸ ਟੂਡੇ ਕਹਿ ਰਿਹਾ ਕਿ ਵੀ
ਮੋਦੀ ਡਿਸਕਸ ਕਰੇਗਾ ਬਾਈਡਨ ਨਾਲ ਖਾਲਿਸਤਾਨ। ਸੋ ਬਾਈਡਨ ਨਾਲ ਕਾਹਨੂੰ ਕਰਨਾ, ਸਾਡੇ ਨਾਲ ਹੀ ਕਰ ਲੈ, ਖਾਲਸੇ ਨਾਲ। ਉਹਨਾਂ ਨੂੰ ਕਹੋ ਜੀ ਆ ਨਕਸ਼ਾ ਭੁਲਾ ਲਓ, ਜਿਹੜਾ ਸਾਡਾ ਬਣਦਾ ਹਿੱਸਾ ਸਾਨੂੰ ਦਿਓ, ਤੁਸੀਂ ਜਮਨਾ ਪਾਰ ਜਾ ਕੇ ਗਊ ਮੂਤਰ ਦੀ ਕੋਲਡ ਡਰਿੰਕ ਇੰਜੋਏ ਕਰੋ ਔਰ ਆਪਣਾ ਆਨੰਦ ਮਾਣੋ। ਹੁਣ ਇਹ ਹੈ ਜਦੋਂ ਇੱਕ ਹਾਲਾਤ ਹੋ ਕਿ ਜਿੱਥੇ ਖਾਲਿਸਤਾਨ ਲਫ਼ਜ਼ ਦੇਸ਼ ਧਰੋਹ ਔਰ ਭਾਰਤ 'ਚ ਸੰਤ ਪਿੰਡਾਂ ਵਾਲਿਆਂ ਨੂੰ ਔਰ ਦੂਜੇ ਤੀਜੇ, ਇਸੇ ਲਈ ਉਹ ਜਿਹੜੀ ਸੱਪ ਮੂੰਹੀ ਬਿਠਾਈ ਹੋਈ ਹੈ ਕੰਗਣਾ, ਜਿਹੜੀ ਕਹਿੰਦੀ ਹੈ ਕਿ ਜੀ ਪਿੰਡਾਂ ਵਾਲਿਆਂ ਨੂੰ ਤਾਂ ਕੋਈ 1% ਵੀ ਨਹੀਂ ਮੰਨਦੇ, ਤਾਂ ਉਹ ਜਿਹੜਾ ਮੇਰੀ ਫਿਲਮ ਰੋਕੀ ਹੋਈ ਆ ਉਹਨੂੰ, ਉਹ ਪਬਲਿਸਿਟੀ ਵੀ ਉਹਦੀ ਕੱਢ ਰਹੀ ਹੈ ਫਿਲਮ ਦੀ, ਜੋ ਉਹਦੇ 'ਚੋਂ ਕੱਢਣਾ, ਪਰ ਉਹ ਉਹਨਾਂ ਨੇ ਉਹਨੂੰ ਰੱਖਿਆ ਹੋਇਆ ਲੂਜ਼ ਕੈਨਨ, ਖੁਦ ਹੀ ਉਹਨੂੰ ਐਨਕਰੇਜ ਕਰਦੇ ਨੇ। ਜਿਵੇਂ ਪਿਛਲੇ ਵੇਲੇ ਸਮ੍ਰਿਤੀ ਇਰਾਨੀ ਸੀ, ਜਾਂ ਹੁਣ ਉਹਦੇ ਬੁੱਚੜ ਬੇਅੰਤੇ ਦਾ ਪੋਤਾ ਜਿਹੜਾ ਮੂੰਹ 'ਚੋਂ ਗੰਦ ਕੱਢਣ ਲਈ ਰੱਖਿਆ ਹੋਇਆ। ਤੇ ਲੇਕਿਨ ਇਹ ਹਾਲਾਤ ਨੇ ਵੀ ਕਿੱਥੋਂ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਸਮਝਦੇ ਸੀ ਵੀ ਅਸੀਂ ਮਾਰਤੇ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਸੀ, ਦੂਜੇ ਆ ਬਾਦਲ ਕੇ ਤੇ ਦੂਜੇ ਤੀਜੇ ਜਿਹੜੇ ਟੁੱਕੜ ਬੋਚ ਜੇ, ਇਹਨਾਂ ਹਰ ਇੱਕ ਦੇ ਮੂੰਹ 'ਚ ਬੁਰਕੀ ਪਾਈ ਹੋਈ ਹੈ, ਬਾਕੀ ਜਿਹੜੇ ਅੱਗੇ ਪਿੱਛੇ ਗੱਲਾਂ ਕਰਦੇ ਉਹਨਾਂ ਨੂੰ ਅਸੀਂ ਫੁੱਲੀਆਂ ਸੁੱਟ ਦਿੰਦੇ ਔਰ ਗੱਲ ਮੁੱਕ ਗਈ। ਹੁਣ ਅੱਜ ਇਹ ਇਸ ਮੁਕਾਮ तक आ गए कि ये जिन्होंने ये 2% कहते थे इनको हम मसल देंगे, चींटियों की तरह मसल देंगे, नवंबर 84 इनको भूल गया। ਅੱਜ ਅਕਾਊਂਟੇਬਿਲਟੀ ਅਮਰੀਕਾ ਦੀਆਂ ਅਦਾਲਤਾਂ 'ਚ ਵੀ ਇਹਨਾਂ ਦੇ ਸੰਮਣ ਇਹਨਾਂ ਦੇ ਖਿਲਾਫ, ਔਰ ਜੇ ਕੋਈ ਇਹਨਾਂ ਨੂੰ ਬਾਦਰ ਕਰ ਰਿਹਾ ਇਸ਼ੂ ਉਹ ਸਿੱਖ ਹੈ, ਡਾਇਸਪੋਰਾ ਸਿੱਖ ਨੇ। ਪੰਜਾਬ 'ਚ ਵੀ ਕਿਸਾਨ ਮੂਵਮੈਂਟ ਦੇ ਦੌਰਾਨ ਅਸੀਂ ਦੇਖਿਆ ਵੀ ਕਿਵੇਂ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਏ ਔਰ ਦੂਸਰੇ, ਔਰ ਇਹ ਇਸ ਖਬਰ ਦਾ ਆਧਾਰ ਵੀ ਕਿ ਭਾਈ ਖਾਲਿਸਤਾਨ ਦਾ ਇਸ਼ੂ ਮੇਨ ਡਿਸਕਸ ਹੋਣਾ। ਉਹਨਾਂ ਨੇ ਇਹ ਬਿਜ਼ਨਸ ਟੁਡੇ ਡੈਸਕ ਦਾ ਹੀ ਹੈ कि India and the US are expected to discuss all issues in the upcoming bilateral meeting between Prime Minister Modi and US President Joe Biden. India could also discuss the Khalistan issue with the US. ਹੁਣ ਇਹਦੇ 'ਚ ਇਹ ਨਹੀਂ ਹੈ ਜੀ ਟੈਰਰਿਜ਼ਮ ਇੰਟਰਨੈਟ ਨਾ, ਵੀ ਇਹ ਜਿਹੜਾ ਇੰਡੀਆ ਹੈ ਉਹ ਖਾਲਿਸਤਾਨ ਦਾ ਇਸ਼ੂ ਵੀ US ਨਾਲ ਡਿਸਕਸ ਕਰ ਸਕਦਾ ਹੈ। This comes after a US court summoned the Indian government on Thursday after a civil lawsuit was filed by Khalistani Gurpranth Singh Pannu over his assassination attempt. ਉਹਨਾਂ ਨੇ ਕਿਹਾ ਜੀ ਇਹ ਹੁਣ ਕਿਉਂਕਿ ਇਸ਼ੂ ਇਸ ਲੈਵਲ ਤੇ ਪਹੁੰਚ ਗਿਆ, ਇੰਡੀਆ ਨੂੰ ਸੰਮਣ ਵੀ ਕੀਤਾ ਹੈ। ਔਰ ਦੂਸਰਾ ਔਰ ਇਸ ਦੇ ਉੱਤੇ ਉਹਨਾਂ ਨੇ ਅਗੇਨ ਵਿਕਰਮ ਮਿਸਰੀ ਜਿਹੜਾ ਫੋਰਨ ਸੈਕਟਰੀ ਹੈ ਉਹਨੂੰ ਹੀ ਕੋਟ ਕੀਤਾ ਹੈ। As we have said earlier, whatever issues are of mutual concern between India and America, we discuss them. Whether any specific issue will be raised or not, I cannot say at this time, but I can definitely say that we will discuss all the issues. ਅਸੀਂ ਸਾਰੇ ਕਰਾਂਗੇ। When he was asked if the Khalistan issue would be discussed, ਇਸ ਤੇ ਜਵਾਬ ਚੋਂ ਕਹਿ ਰਹੇ, ਦਾ ਮਤਲਬ ਇਹ ਹੈ ਕਿ ਅਸੀਂ ਤਾਂ ਹੀ ਤੁਸੀਂ ਠੀਕ ਕਿਹਾ ਕਿ ਭਾਈ ਇਹਨਾਂ ਦੇ ਮੂੰਹ ਚੋਂ ਖਾਲਿਸਤਾਨ ਲਫ਼ਜ਼ ਜਦੋਂ ਨਿਕਲੇਗਾ ਤਾਂ ਇਵੇਂ ਲੱਗੇਗਾ ਕਿ ਜਿਵੇਂ ਮੂੰਹ ਚੋਂ ਫੁੱਲ ਕਿਰਦੇ ਨੇ, ਪਰ ਇਵੇਂ ਹੀ ਹੁੰਦਾ ਹੈ। ਇੱਕ ਜ਼ਮਾਨਾ ਸੀ ਜਦੋਂ ਕੋਈ ਮੰਗ ਉੱਠਦੀ ਹੈ ਉਸ ਦੇ ਲਈ ਕੋਈ ਲਹਿਰ ਖੜੀ ਹੁੰਦੀ, ਜਿਵੇਂ ਪਾਕਿਸਤਾਨ ਲਫ਼ਜ਼ ਸੀ। ਗੁੱਜਰਾਂ ਦਾ ਮੁੰਡਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਮਤ ਅਲੀ ਕੈਂਬਰਿਜ ਦੇ ਵਿੱਚ ਪੜ੍ਹਦਾ ਸੀ 1930 'ਚ, ਉਹਨੇ ਇਹ ਲਫ਼ਜ਼ ਘੜਿਆ ਪਾਕਿਸਤਾਨ ਕਿ ਇਹ ਸਾਡਾ ਇਹ ਮੁਸਲਿਮ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਇਹਨਾਂ ਦਾ ਇੱਕ ਮੁਲਕ ਬਣਾਇਆ ਜਾਏ। ਔਰ ਬਾਅਦ 'ਚ ਜਿਨ੍ਹਾਂ ਨੇ ਪਾਕਿਸਤਾਨ ਬਣਾ ਕੇ ਦਿੱਤਾ, ਜਿਨ੍ਹਾਂ ਦੇ ਵਿਜ਼ਨ ਨੇ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਉਹਨਾਂ ਦਾ ਵੀ ਕਿਉਂਕਿ ਉਦੋਂ ਉਹ ਪੱਕੇ ਜਿਹੜੇ ਨੇ ਹਿੰਦੂ ਮੁਸਲਿਮ ਏਕਤਾ ਔਰ ਯੂਨੀਫਾਈਡ ਇੰਡੀਆ ਔਰ ਪੱਕੇ ਜਿਹੜੇ ਨੇ ਸੈਕੂਲਰ ਸੀ, ਉਹਨਾਂ ਨੂੰ ਤਾਂ ਇਹ ਸੋਚ ਵੀ ਨਹੀਂ ਸੀ। ਇਹ ਤਾਂ ਗਾਂਧੀ ਔਰ ਨਹਿਰੂ ਦਾ ਜਦੋਂ ਉਹਨਾਂ ਨੇ ਨੇੜਿਓਂ ਦੇਖਿਆ ਫਿਰ ਉਹ ਪਾਕਿਸਤਾਨ ਲਈ ਖਲੋਤੇ, ਤੇ ਉਹਨਾਂ ਨੇ ਵੀ ਰਹਿਮਤ ਅਲੀ ਦੇ ਉਸ ਮੰਗ ਨੂੰ ਦੇ ਰਿਸਪੌਂਸ ਕਿਤੇ ਕਿਹਾ ਸੀ ਕਿ ਇਟ ਇਜ਼ ਏ ਕਿਡ ਸਟਫ, ਇਹ ਬੱਚਿਆਂ ਦੀ ਗੱਲ ਹੈ। ਲੇਕਿਨ ਉਹੀ ਕਾਇਦੇ ਆਜ਼ਮ ਜਿਹੜੇ ਨੇ ਫਿਰ ਉਸ ਨਿਰਣੇ ਤੇ ਪਹੁੰਚੇ ਕਿ ਭਾਈ ਪਾਕਿਸਤਾਨ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ, ਭਾਵੇਂ ਸਾਨੂੰ ਰੁਮਾਲ ਜਿੰਨਾ ਦੇ ਦਿਓ, ਭਾਵੇਂ ਸਾਨੂੰ 24 ਘੰਟਿਆਂ 'ਚ ਇੱਕ ਵੇਲੇ ਖਾਣ ਨੂੰ ਮਿਲੇ, ਪਾਕਿਸਤਾਨ ਤੋਂ ਘੱਟ ਜਿਹੜਾ ਉਹ ਸਾਡੀ ਕੋਈ ਵੀ ਚੀਜ਼ ਹੋਰ ਤਸੱਲੀ ਨਹੀਂ ਕਰਵਾ ਸਕਦੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਿਹੜੀ ਸਾਡੀ ਮੂਵਮੈਂਟ ਨੂੰ ਇਹਨਾਂ ਨੇ ਦਹਿਸ਼ਤਗਰਦ ਔਰ ਦੂਸਰੇ ਦੇ ਖਾਤੇ 'ਚ ਪਾ ਕੇ ਉੱਥੇ ਇੱਕ ਸਾਡੀ ਪੂਰੀ ਜਨਰੇਸ਼ਨ ਮੁਕਾ ਕੇ ਸਮਝਿਆ ਸੀ ਕਿ ਗੱਲ ਮੁਕਾ ਦਿੱਤੀ ਹੈ। ਹੁਣ ਜਿਹੜਾ ਹੈ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾ ਰਿਹਾ ਔਰ ਅੱਜ ਇਹਨਾਂ ਦੀ ਇਹ ਮਜਬੂਰੀ ਹੈ ਕਿ ਇੰਟਰਨੈਸ਼ਨਲ ਪਲੇਟਫਾਰਮ ਤੇ ਦੁਨੀਆ ਦੀ ਸੁਪਰ ਪਾਵਰ
ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੋਦੀ ਜਿਹੜਾ ਹੈ, ਆਪਣੇ ਮੂੰਹ ਚੋਂ ਖਾਲਿਸਤਾਨ ਲਫ਼ਜ਼ ਕੱਢ ਰਿਹਾ ਹੋਏਗਾ। ਕਾਸ਼ ਸਾਡੀ TV 84 ਦੀ ਟੈਕਨੀਕਲ ਟੀਮ ਇਸ ਨੂੰ ਉੱਥੇ cover ਹੋਏ ਔਰ ਉਸ ਦੇ ਉਹਨਾਂ ਲਫ਼ਜ਼ਾਂ ਨੂੰ ਕੈਮਰੇ ਚ ਬੰਦ ਕਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।